ਭਗਵੰਤ ਸਿੰਘ ਜੀ ਇਹ ਦੱਸੋ ਕਿ ਇਹ ਜੋ ਕੁਝ ਬਣਿਆ ਤੁਸੀਂ ਵੇਖਿਆ ਇਹਦੇ ਤੋਂ ਇਲਾਵਾ ਵੀ ਹਾਲੀ ਬਹੁਤ ਕੁਝ ਬਣਿਆ ਜਿਹੜਾ ਤੁਸੀਂ ਨਹੀਂ ਵੇਖਿਆ। ਹਾਂਜੀ ਇਹ ਬਹੁਤ ਬੜਾ ਕੰਪਲੈਕਸ ਹੈ। ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਪਾਕਿਸਤਾਨ ਇੰਡੀਆ ਦੇ ਸੰਬੰਧ ਨੇ ਉਹਨਾਂ ਲਈ ਕੋਈ ਬਿਹਤਰੀ ਆਏਗੀ ਇਹਦੀ ਵਜ੍ਹਾ ਨਾਲ ਕਿ ਆਪਸ 'ਚ ਜਿਹੜੇ ਕੋਈ ਡਿਫਰੈਂਸਿਸ ਨੇ ਉਹ ਵੀ ਕੋਈ ਘਟਣਗੀਆਂ? ਸਰ ਹਾਂਜੀ ਡਿਫਰੈਂਸਿਸ ਦੇ ਉੱਤੇ ਮੈਂ ਗੱਲ ਕਰਦਾ। ਹਾਂ ਮੈਨੂੰ ਕੱਲ੍ਹ ਹੀ ਸੁਣਨ ਨੂੰ ਮਿਲਿਆ ਹਾਂ ਵੀ ਕੋਈ ਸ਼ਾਰਦਾ ਪੀਠ ਹੈਗਾ ਕਸ਼ਮੀਰ ਦੇ ਵਿੱਚ, ਉਹਦੇ ਲਾਂਘੇ ਦੇ ਖੁੱਲ੍ਹਣ ਦੀ ਵੀ ਗੱਲ ਹੋ ਰਹੀ ਹੈ ਸ਼ੁਰੂ। ਅੱਛਾ ਤੇ ਬਹੁਤ ਜਲਦ ਕਹਿੰਦੇ ਉਹ ਵੀ ਸ਼ੁਰੂ ਹੋ ਜਾਏਗਾ। ਸੇਮ ਇਹੀ ਕੰਡੀਸ਼ਨ ਉੱਧਰ ਵੀ ਰਹੇਗੀ, ਪਾਸਪੋਰਟ ਤੇ ਸਟੈਂਪ ਨਹੀਂ ਲੱਗੇਗੀ। ਅੱਛਾ ਉਹ ਲਾਂਘਾ ਵੀ ਜਲਦੀ ਖੁੱਲ੍ਹਣ ਵਾਲਾ ਜੋ ਸਾਨੂੰ ਸੁਣਨ ਨੂੰ ਸ਼ਾਰਦਾ ਦੇ ਲਾਗੇ ਉੱਥੇ ਕੀ ਕੋਈ ਟੈਂਪਲ ਹੈ ਜਾਂ ਗੁਰਦੁਆਰਾ? ਹਿੰਦੂਆਂ ਦਾ ਮੰਦਿਰ। ਹਿੰਦੂਆਂ ਦਾ ਮੰਦਿਰ ਹੈ, ਹਾਂਜੀ ਜੀ ਜੀ ਜੀ। ਬਹੁਤ ਜਲਦ ਸੁਣਨ ਚ ਆ ਰਿਹਾ ਨਹੀਂ ਵੀ ਉਹ ਵੀ ਤੇ ਅਸੀਂ ਖੋਲ੍ਹਣਾ ਹੈ। ਦੂਜਾ ਇਹ ਵੇ ਕਿ ਕਟਾਸ ਰਾਜ ਮੰਦਿਰ ਜਿਹੜਾ ਜੇਹਲਮ ਵਿੱਚ ਬਹੁਤ ਵੱਡਾ, ਹਾਂਜੀ ਉਹਦੇ ਲਈ ਵੀ ਅਸੀਂ ਸੋਚ ਰਹੇ ਹਾਂ ਕਿ ਉਹਨੂੰ ਵੀਜ਼ਾ ਫ੍ਰੀ ਕਰ ਦਿੱਤਾ ਜਾਏ ਹਿੰਦੂਆਂ ਨੂੰ। ਅਤੇ ਮੈਂ ਸਮਝਦਾ ਕਿ ਇੰਜ ਦੇ ਮਾਮਲਾਤ ਉਹਨਾਂ ਨੂੰ ਵੀ ਤੁਹਾਡੇ ਪਾਸੇ ਵੀ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀਆਂ ਬਹੁਤ ਦਰਗਾਹਾਂ ਨੇ ਉੱਧਰ, ਹਜ਼ਰਤ ਨਿਜ਼ਾਮੁਦੀਨ ਔਲੀਆ, ਫਿਰ ਅਜਮੇਰ ਸ਼ਰੀਫ। ਇਹਦੇ ਤੋਂ ਇਲਾਵਾ ਹਰ ਸ਼ਹਿਰ ਵਿੱਚ ਮੁਸਲਮਾਨ ਪੀਰਾਂ ਫਕੀਰਾਂ ਦਰਵੇਸ਼ਾਂ ਦੀਆਂ ਦਰਗਾਹਾਂ ਮੌਜੂਦ ਨੇ, ਔਰ ਉੱਥੇ ਵੀ ਆਉਣ ਜਾਣ ਦੀ ਜਿਹੜੀ ਹੈ ਇੰਨਾ ਹੀ ਸੌਖ ਹੋਣਾ ਚਾਹੀਦਾ ਹੈ। ਔਰ ਅਸੀਂ ਇਹ ਮੰਗ ਕਰਦੇ ਹਾਂ ਦੋਵਾਂ ਸਰਕਾਰਾਂ ਕੋਲੋਂ ਕਿ ਜਿਹੜਾ ਇਹ ਵੀਜ਼ਾ ਹੈ ਇਹਨੂੰ ਕਮ ਸੇ ਕਮ ਪੰਜਾਬ ਦੀ ਹੱਦ ਤੱਕ ਤੇ ਫ੍ਰੀ ਹੋਣਾ ਚਾਹੀਦਾ ਤਾਂ ਕਿ ਲੋਕੀ ਉੱਧਰੋਂ ਉੱਧਰੀ ਜਾ ਸਕਣ। ਔਰ ਜਿਹਦੇ ਨਾਲ ਕਿਸੇ ਦੇ ਧਰਮ ਦਾ ਸੰਬੰਧ ਹੈ, ਜੋੜ ਹੈ, ਉਹਦੇ ਵਾਸਤੇ ਤੇ ਉਹਨੂੰ ਬਹੁਤ ਸੌਖਿਆਂ ਹੋ ਕੇ ਜਾਣ ਦਾ ਉਹਦਾ ਅਧਿਕਾਰ ਵੀ ਹੈ ਕਿ ਉਹਦਾ ਹੱਕ ਹੈ ਕਿ ਉਹਨੂੰ ਮਤਲਬ ਇਹ ਜਾਣ ਦਿੱਤਾ ਜਾਏ, ਉਹਦੇ ਸੌਖ ਪੈਦਾ ਹੋ ਉਹਦੇ ਕਰਨਾ ਸੌਖ ਉਹ ਸਾਡੇ ਪੈਦਾ ਤੇ ਕੀਤਾ ਫਰਜ਼ ਹੈ ਜਾਏ ਰਿਆਸਤਾਂ ਤੇ ਦਾ। ਜਿੰਨੀਆਂ ਵੀ ਕੋਈ ਔਕੜਾਂ ਨੇ ਉਹਨਾਂ ਨੂੰ ਘਟਾਇਆ ਜਾਏ। ਤੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਛੋਟਾ ਜਿਹਾ ਕੰਮ ਸਾਡੀ ਸਰਕਾਰ ਨੇ ਕੀਤਾ, ਆਉਣ ਵਾਲੇ ਵੇਲੇ 'ਚ ਅੱਲਾ ਕਰੇਗਾ ਕਿ ਪਾਕਿਸਤਾਨ ਅਤੇ ਇੰਡੀਆ ਦੇ ਮਾਮਲਾਤ ਨੂੰ, ਕਿਉਂਕਿ ਮੰਦਰ ਵੀ ਜਿਹੜੇ ਨੇ 2-3 ਮੈਂ ਸੁਣਿਆ ਕਿ ਉਹਨਾਂ ਦੇ ਬੜਾ ਤੇਜ਼ੀ ਨਾਲ ਕੰਮ ਹੋ ਰਿਹਾ, ਉਹਦੇ ਵਿੱਚ ਵੀ ਆਵਾਜਾਈ ਜਿਹੜੀ ਹੈ। ਕਰਾਚੀ ਵੀ ਇੱਕ ਬਹੁਤ ਵੱਡਾ ਮੰਦਰ ਹੈ ਹਿੰਦੂਆਂ ਦਾ, ਜਿਹਦੇ ਪਿੱਛੇ 25,000 ਹਿੰਦੂ ਆਇਆ ਸੀ, ਉਹ ਗਿਆ ਸੀ। ਇੰਝ ਹੀ ਮਤਲਬ ਹੈ ਕਿ ਇਹ ਲੋਕਾਂ ਦਾ ਜਿਹੜੇ ਧਰਮ ਸਥਾਨ ਨੇ ਉਹਨਾਂ ਦੇ ਉੱਤੇ ਜਾਣ ਦੀ ਖੁੱਲ੍ਹ ਮੁਹਾੜ ਹੋਣੀ ਚਾਹੀਦੀ ਹੈ। ਔਰ ਇਹ ਨਫ਼ਰਤਾਂ ਜਿਹੜੀਆਂ ਨੇ, ਨਫ਼ਰਤ ਕਿਸੇ ਵੀ ਮਸਲੇ ਦਾ ਹੱਲ ਨਹੀਂ, ਮੁਹੱਬਤ ਹੀ ਸਾਰੇ ਮਸਲਿਆਂ ਦਾ ਹੱਲ ਹੈ। ਔਰ ਸਾਰੇ ਜਿਹੜੇ ਮਾਮਲਾਤ ਨੇ ਉਹਨਾਂ ਨੂੰ ਬਹਿ ਕੇ ਨਿਬੇੜਿਆ ਜਾ ਸਕਦਾ ਹੈ। ਅਤੇ ਜਦੋਂ ਬੰਦਾ ਸੁਲ੍ਹਾ ਵਾਲੇ ਪਾਸੇ ਆਉਂਦਾ ਹੈ ਤਾਂ ਫਿਰ ਉਹ ਸੁਲ੍ਹਾ ਹੋ ਹੀ ਜਾਂਦੀ ਹੈ। ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਸਰਕਾਰਾਂ ਦੇ ਕਿ ਇਹ ਜਿਹੜੇ ਮਾਮਲਾਤ ਨੇ ਇਹਨਾਂ ਨੂੰ ਬਿਹਤਰ ਕਰਨ ਤਾਂ ਕਿ ਲੋਕਾਂ ਦੇ ਦਿਲ ਧੜਕਦੇ ਨੇ ਨਨਕਾਣਾ ਸਾਹਿਬ ਨਾਲ ਵੀ, ਇੱਥੇ ਕਰਤਾਰਪੁਰ ਸਾਹਿਬ ਨਾਲ, ਪੰਜਾ ਸਾਹਿਬ ਨਾਲ। ਇਸ ਤਰ੍ਹਾਂ ਹੀ ਜਿਹੜੇ ਸਾਡੇ ਹਿੰਦੂ ਭਰਾ ਨੇ ਉੱਧਰ, ਉਹਨਾਂ ਦੇ ਜਿਹੜੇ ਮੰਦਰ ਨੇ। ਔਰ ਜਿਸ ਤਰ੍ਹਾਂ ਅਸੀਂ ਮੁਸਲਮਾਨ ਹਾਂ ਅਤੇ ਸਾਡੇ ਉੱਧਰ ਬਜ਼ੁਰਗ ਨੇ ਜਿਹੜੇ ਦਿੱਲੀ ਵਿੱਚ ਜਾਂ ਅਜਮੇਰ ਵਿੱਚ ਜਾਂ ਆਪਣਾ ਕਲੀਅਰ ਸ਼ਰੀਫ, ਜਿਹੜੇ ਵੀ ਉਹ ਜਿੱਥੇ ਜਿੱਥੇ ਵੀ ਨੇ, ਉਹ ਸਾਰਿਆਂ ਨਾਲ ਸਾਡੀ ਅੰਦਰੋਂ ਜੁੜਦੇ। ਔਰ ਉੱਥੇ ਸਾਨੂੰ ਵੀ ਜਾਣ ਦੀ ਇਸ ਤਰ੍ਹਾਂ ਆਸਾਨੀ ਹੋਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਬਾਜਵਾ ਸਾਹਿਬ। ਅੱਛਾ, ਇੱਕ ਚੀਜ਼ ਚूँकि ਭਗਵੰਤ ਵੀਰ ਜੀ ਇੰਡੀਅਨ ਪੰਜਾਬ ਤੋਂ ਹਨ ਔਰ ਸਾਡੇ ਬਹੁਤ ਸਾਰੇ, ਮੈਂ ਚਾਹਾਂਗਾ ਮੈਂ ਇਹਨਾਂ ਦੀ ਮੌਜੂਦਗੀ ਦਾ ਫਾਇਦਾ ਚੁੱਕਾਂਗਾ ਕਿ ਬਹੁਤ ਸਾਰੇ ਦੇਖੋ ਕਿਸੇ ਵੀ ਸੁਸਾਇਟੀ ਦੇ ਵਿੱਚ ਸਾਡੇ ਚੈਨਲ ਜਿਹੜੇ ਹੁੰਦੇ ਨੇ ਇਹ ਵੀ ਇੱਕ ਸੁਸਾਇਟੀ ਦੇ ਨੁਮਾਇੰਦਾ ਚੈਨਲ ਹੁੰਦੇ ਨੇ। ਉਹਦੇ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਜਿੱਥੇ 90% ਲੋਕ ਉਸ ਨੂੰ ਸਰਾਹ ਰਹੇ ਹੁੰਦੇ ਨੇ, ਉੱਥੇ ਕੋਈ 10% 5% ਲੋਕਾਂ ਨੂੰ ਉਹ ਚੀਜ਼ ਚੰਗੀ ਨਹੀਂ ਲੱਗ ਰਹੀ ਹੁੰਦੀ। ਸੋ ਸਾਡਾ ਜਿਹੜਾ ਆਪਸੀ ਪਿਆਰ, ਆਪਸੀ ਸਾਂਝ, ਇਸ ਦੀ ਪ੍ਰਮੋਸ਼ਨ ਦਾ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ। ਉਹਨੂੰ ਵੀ ਕੁਛ ਦੋਸਤ ਕ੍ਰਿਟੀਸਾਈਜ਼ ਕਰਦੇ। ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਸਿੱਖ ਯਾਤਰੀ ਆਉਂਦਾ ਹੈ ਤੁਸੀਂ ਉਹਨੂੰ ਜ਼ਬਰਦਸਤੀ ਉੱਥੇ ਪਕੜ ਕੇ ਬਿਠਾ ਲੈਂਦੇ ਹੋ। ਸੋ ਭਗਵੰਤ ਜੀ ਉਹਨਾਂ ਤੋਂ ਮੈਂ ਪੁੱਛਾਂਗਾ ਕਿ ਕਿਆ ਇਹ ਦੋਸਤਾਂ ਦੀ ਖਾਹਿਸ਼ ਹੁੰਦੀ ਹੈ ਕਿ ਅਸੀਂ ਗੱਲ ਕਰੀਏ, ਜਾਂ ਕੋਈ ਸਾਡੇ ਵੱਲੋਂ ਜ਼ਬਰਦਸਤੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਫੜ ਕੇ ਬਿਠਾਉਣਾ ਹੈ? ਇਹ ਤਾਂ ਥੋੜ੍ਹਾ ਜਿਹਾ ਕਲੀਅਰ ਅੱਜ ਕਰਦੇ ਜੋ ਸਾਡੇ ਸੁਣਨ ਵਾਲਿਆਂ ਨੂੰ। ਸਰ ਇਹ ਇਨੀਸ਼ੀਏਟਿਵ ਸਰ ਦਾ ਨਹੀਂ ਸੀਗਾ, ਇਹ ਮੇਰਾ ਖੁਦ ਦਾ ਸੀਗਾ। ਮੈਂ ਇਹਨਾਂ ਨੂੰ ਕੰਟੈਕਟ ਕੀਤਾ ਅਤੇ ਇਹਨਾਂ ਨੇ ਮੇਰੇ ਨਾਲ ਗੁਫ਼ਤਗੂ ਕੀਤੀ। ਉਹਦੇ ਬਾਅਦ ਸਾਨੂੰ ਕਨਫਰਮੇਸ਼ਨ ਦਿੱਤੀ ਕਿ ਮੈਂ ਸਪੈਸ਼ਲੀ 29 ਤਰੀਕ ਨੂੰ ਆਉਣਾ ਸੀਗਾ ਅਤੇ ਮੈਂ ਸਪੈਸ਼ਲੀ ਤੁਹਾਡੇ ਲਈ 31 ਤਰੀਕ ਨੂੰ ਆਊਂਗਾ ਔਰ ਤੁਹਾਡਾ ਇੰਟਰਵਿਊ ਜ਼ਰੂਰ ਕੰਡਕਟ ਕਰੂੰਗਾ। ਅਤੇ ਇਹ ਇਨੀਸ਼ੀਏਟਿਵ ਸਾਡਾ ਆ। ਅਸੀਂ ਆਪ ਚਾਹੁੰਦੇ ਹਾਂ ਗੁਰਦੁਆਰਾ ਦਰਸ਼ਨ ਕਰਨ ਦਾ ਜਿਹੜਾ ਹੈਗਾ ਪਰਸੈਂਟੇਜ, ਉਹ ਇੱਕ ਜਗ੍ਹਾ 'ਤੇ ਹੈ। ਜਿਹੜੀ ਆਮ ਆਵਾਮ ਦੇ ਨਾਲ ਗੱਲ ਕਰਨ ਦਾ ਉਹ ਅਲੱਗ ਹੈ। ਅਸੀਂ ਉੱਥੇ ਸਰੋਵਰ ਦੇ ਕੋਲੇ ਖੜੇ ਸੀਗੇ ਅਤੇ ਐਂਟਰੀ ਕੀਤੀ ਆ। ਅਸੀਂ ਐਂਟਰੀ ਕਰਦੇ ਸਾਰੇ ਪੁੱਛਿਆ ਵੀ ਸਾਨੂੰ ਲੋਕਲ ਆਵਾਮ ਦਿਖ ਨਹੀਂ ਰਹੀ ਅੱਜ। ਉਹ ਕਹਿੰਦੇ ਜੀ 11 ਵਜੇ ਤੋਂ ਉਹਨਾਂ ਦੀ ਐਂਟਰੀ ਹੈ,
11 ਵਜੇ ਤੋਂ ਬਾਅਦ ਹੀ ਉਹ ਐਂਟਰ ਕਰ ਸਕਦੇ ਆ ਤੇ ਵਾਪਸੀ ਦਾ ਟਾਈਮ ਉਹ ਵੀ 5 5:30 ਤੱਕ ਰੁਕਦੇ ਨੇ। ਜੀ ਜੀ 3 ਵਜੇ ਤੱਕ 3 ਵਜੇ ਤੱਕ ਹੈ। ਨਹੀਂ 5 ਵਜੇ ਕਰੋ ਗੱਲ। 2 ਮਿੰਟ ਲਈ ਅਸੀਂ ਦਰਸ਼ਨ ਕਰਨੇ ਆ, ਉੱਥੇ ਮੱਥਾ ਟੇਕਣਾ, ਉਹਦੇ ਬਾਅਦ ਸਿਰਫ ਮੇਲ ਮਿਲਾਪ ਲਈ ਇੱਧਰ ਦੇ ਲੋਕ ਕਿੱਦਾਂ ਦੇ ਨੇ, ਬੋਲੀ ਕਿੱਦਾਂ ਦੀ ਹੈ, ਸਾਡਾ ਪਿੰਡ ਕਿੱਦਾਂ ਦਾ ਹੁੰਦਾ ਸੀਗਾ, ਅਸੀਂ ਉੱਥੇ ਰਹਿੰਦੇ ਸੀ, ਉਹ ਸਾਡਾ ਦੱਸਣਗੇ, ਅਸੀਂ ਉਹਨਾਂ ਨੂੰ ਦੱਸਾਂਗੇ। ਜੀ ਬਿਲਕੁਲ ਸਹੀ। ਤੇ ਤੁਸੀਂ ਇਧਰੋਂ ਗਏ ਹੋ ਜਾਂ ਉਧਰ ਦੇ ਹੋ? ਮੇਰੇ ਜੋ ਦਾਦਾ ਜੀ ਸੀਗੇ ਅੱਛਾ, ਉਹ 47 ਦੇ ਟਾਈਮ ਤੇ ਪਾਰਟੀਸ਼ਨ ਤੇ ਉੱਧਰ ਸ਼ਿਫਟ ਹੋ ਗਏ। ਕਿੱਥੋਂ ਗਏ ਸਨ? ਉਹ ਸੀਗੇ ਜੀ ਗੁਜਰਾਂਵਾਲਾ ਦੇ ਕੋਲ ਹੈਗਾ ਜੀ ਪਿੰਡ ਠੱਠਾ ਗੁਲਾਬ ਸਿੰਘ। ਠੱਠਾ ਗੁਲਾਬ ਸਿੰਘ ਆ ਨਾਲ ਹੀ ਪਰਲੇ ਤੇ ਪਾਸੇ। ਮੇਰੇ ਆਹੋ ਦਾਦੀ ਅੱਗੇ ਉਹ ਗੱਲ ਸੱਚ ਕਰ ਰਹੇ ਸਾਂ। ਹਾਂਜੀ ਠੱਠਾ ਗੁਲਾਬ ਸਿੰਘ ਜਿਹੜਾ ਹੈ ਉਹ ਨਾਲ ਹੀ ਹੈ ਗੁਜਰਾਂਵਾਲੇ ਦੇ। ਤੇ ਬਿਲਕੁਲ ਠੀਕ ਹੈ ਗੁਜਰਾਂ ਦੇ ਤੁਸੀਂ। ਸਾਡਾ ਵੀ ਜਿਹੜਾ ਨਾ ਮੇਰੇ ਪਿੰਡੋਂ 40 ਕਿਲੋਮੀਟਰ ਹੈ ਗੁਜਰਾਂਵਾਲਾ ਸਾਰਾ ਹੀ। ਠੀਕ ਠੀਕ। ਹਾਂਜੀ ਤੇ ਮੇਰਾ ਪਿੰਡ ਸਿਆਲਕੋਟ 'ਚ ਪੈਂਦਾ। ਜਿਹੜੇ ਸੰਤ ਨੁਸ਼ਹਿਰਾ ਮੱਝਾ ਸਿੰਘ ਵਾਲੇ ਜਾਣਦੇ ਹੋ? ਹਾਂਜੀ ਹਾਂਜੀ, ਉਹ ਉਹਨਾਂ ਨੂੰ ਹੀ ਮੰਨਦੇ ਸੀ, ਸੰਤ ਕਿਲੇ ਵਾਲੇ। ਆਹੋ ਤੇ ਉਹ ਫਿਰ ਉਹਨਾਂ ਨੂੰ ਮੰਨਦੇ ਜੇ ਤੇ ਮੈਨੂੰ ਵੀ ਮੰਨੋ, ਮੈਂ ਉਹਨਾਂ ਦਾ ਚੇਲਾ ਜੇ। ਕਿਲੇ ਉਹਨਾਂ ਦਾ ਮੈਂ ਹੀ ਸੇਵਾਦਾਰ ਜੇ। ਉਹਨਾਂ ਦਾ ਘਰ ਜਿਹੜਾ ਨਾ ਉਹਦੇ 'ਚ ਇੱਕ ਕਮਰਾ ਅਸਾਂ ਰੈਨੋਵੇਟ ਕਰਵਾਇਆ, ਬੜਾ ਖੂਬਸੂਰਤ। ਉਹਨੂੰ ਵੀ ਇਹਦੇ ਨਾਲ ਦਾ ਹੀ ਕਰਾਤਾ ਹੈ ਤੇ ਇੱਕੋ ਉਹਨਾਂ ਕਮਰਾ। ਦੇ ਨਾਲ ਹੀ ਮੇਰੇ ਪੜਦਾਦਾ ਜੀ ਸੰਤ ਮੰਗਲ ਸਿੰਘ ਜੀ ਰਹਿੰਦੇ ਸੀ। ਓਏ ਹੋਏ ਹੋਏ, ਅੱਛਾ ਸੰਤ ਮੰਗਲ ਸਿੰਘ ਤੁਹਾਡੇ ਪੜਦਾਦੇ ਸਨ? ਹਾਂਜੀ। ਉਹ ਬੱਲੇ ਹੋ ਜਵਾਨਾ। ਹਾਂਜੀ ਵਾਹ ਵਾਹ। ਸੰਤ ਮੰਗਲ ਸਿੰਘ ਦਾ ਬੜਾ ਨਾਂ ਹੈ ਉਹਨਾਂ ਦੇ ਇਤਿਹਾਸ ਵਿੱਚ। ਤੇ ਉਹ ਨਾ ਕਿਲਾ ਸਾਹਿਬ ਜਿਹੜਾ ਨਾ, ਕਿਲਾ ਮੇਰੇ ਪਿੰਡੋਂ 1 ਕਿਲੋਮੀਟਰ ਦੂਰ ਹੈ। ਬਸ ਉਹ ਜਿਹੜਾ ਹੁਣ ਜ਼ਿੰਦਗੀ ਦੀ ਖੁਆਇਸ਼ ਉਹੀ ਹੈ ਉਹ ਕਿ ਉਹਨਾਂ ਕਿਲੇ ਦੇ ਜਾ ਕੇ। ਹਾਂਜੀ ਉਹ ਜਦੋਂ ਮਰਜ਼ੀ ਆਓ, ਜਿੰਨੇ ਵੀ ਆਉਂਦੇ ਨੇ ਨਾ ਇੰਡੀਆ ਤੋਂ ਜਾਂ ਕੈਨੇਡਾ ਤੋਂ, ਤੇ ਮੇਰੇ ਕੋਲ ਹੀ ਉਹਨਾਂ ਕੋਲ ਮੈਂ ਨੁਸ਼ਹਿਰੇ ਮੱਝਾ ਸਿੰਘ ਫੋਨ ਦਿੱਤਾ ਹੈ ਆਪਣਾ। ਅੱਛਾ ਅੱਛਾ ਅੱਛਾ। ਅੱਛਾ ਉੱਥੇ ਗੁਰਦੁਆਰਾ ਸਾਹਿਬ 'ਚ ਮੇਰਾ ਫੋਨ ਹੈ। ਉਹ ਫਿਰ ਆਂਦੇ ਨੇ ਵੀ ਆ ਬੰਦੇ ਨੂੰ ਮਿਲ ਲਿਆ ਜੇ ਜਾ ਕੇ, ਸੌਖਾ ਹੋ ਜਾਏਗਾ। ਉਹ ਫਿਰ ਨਾ ਘਰ ਬਾਬਾ ਜੀ ਦਾ ਜਿਹੜਾ ਨਾ ਉਹ ਵਿੱਚ ਕਰਕੇ ਗਲੀਆਂ ਦੇ ਵਿੱਚ ਨਾ ਜੀ, ਤੇ ਬਾਜ਼ਾਰ ਦੇ ਵਿੱਚ, ਤੇ ਉਹ ਵੰਡਿਆ ਸੀ। ਉਹ ਪਠਾਨ ਉੱਥੇ ਰਹਿੰਦੇ ਸਨ ਤੇ ਅਸੀਂ ਜਨਾਬ ਉਹਨੂੰ ਹੁਣ ਨਾ ਰੈਨੋਵੇਟ ਕਰਵਾਇਆ ਇੱਕ ਕਮਰਾ ਜਿਹੜਾ, ਔਰ ਉਸ ਕਮਰੇ ਦੇ ਵਿੱਚ ਜਨਾਬ ਥੱਲੇ ਟਾਈਲਾਂ ਲਾਈਆਂ, ਬਿਲਕੁਲ ਇਸ ਤਰ੍ਹਾਂ ਹੀ ਕਿਚਨ ਅਟੈਚ ਕਰ ਦਿੱਤਾ ਹੈ। ਦੀਵਾਰਾਂ ਦੇ ਨਾਲ ਪੈਲਿੰਗ ਲਾਤੀ ਹੈ। ਛੱਤ ਵੀ ਜਿਹੜਾ ਨਾ ਉਹਨੂੰ ਵਧੀਆ ਕਰ ਦਿੱਤਾ ਹੈ। ਇੱਕ ਮੰਜਾ ਰੱਖ ਦਿੱਤਾ ਹੈ ਔਰ ਮੰਜੇ ਦੇ ਸਾਹਮਣੇ ਕਾਲੀਨ ਪਾਤਾ ਹੈ, ਉੱਤੇ ਤਕੀਏ ਰੱਖ ਦਿੱਤੇ ਨੇ। ਤੇ ਉਹ ਬੜਾ ਖੂਬਸੂਰਤ ਜਿਹੜਾ ਨਾ ਹੋ ਗਿਆ। ਹਾਲੀ ਥੋੜ੍ਹੇ ਦਿਨ ਹੋਏ ਨੇ ਕੈਨੇਡਾ ਤੋਂ ਕੋਈ ਯਾਤਰੀ ਆਏ ਸਨ, ਬਰਾਸਤਾ ਇੰਡੀਆ ਹੀ ਆਏ ਸਨ। ਉਹ ਮੇਰੇ ਕੋਲ ਸਿੱਧੇ ਆਏ ਸਨ ਤੇ ਫਿਰ ਉਹਨਾਂ ਨੂੰ ਅਸੀਂ ਉੱਥੇ ਲੈ ਕੇ ਗਏ। ਤੇ ਤੁਸੀਂ ਵੀ ਜਦੋਂ ਮਰਜ਼ੀ ਆਓ। ਇੱਕ ਜਿਹੜੀ ਗੱਲ ਹੋ ਰਹੀ ਸੀਗੀ ਵੀ ਇੱਥੇ ਤੇ ਉੱਥੇ ਦੇ ਵਿੱਚ ਡਿਫਰੈਂਸਿਸ ਦੀ, ਸਭ ਤੋਂ ਵੱਡਾ ਇੱਕ ਡਰਾਵਾ ਪਤਾ ਨਹੀਂ ਕਿੱਥੋਂ ਆਇਆ। ਮੇਰੀ ਵੀ ਹੁਣ ਜਿਨ੍ਹਾਂ ਨਾਲ ਗੱਲ ਹੋ ਰਹੀ ਹੈ, ਪਾਸਪੋਰਟ ਦੇ ਉੱਤੇ ਸਟੈਂਪ ਨਾ ਲਵਾ ਲਈ ਓਏ। ਲਓ ਪਾਸਪੋਰਟ ਤੇ ਸਟੈਂਪ ਲੱਗ ਗਈ, ਤੇਰਾ ਉੱਥੇ ਦਾ ਵੀਜ਼ਾ ਕੈਂਸਲ ਹੋ ਜਾਣਾ, ਤੇਰਾ ਆ ਨਹੀਂ ਹੋਣਾ, ਤੇਰਾ ਉਹ ਨਹੀਂ ਹੋਣਾ। ਝੂਠ ਹੈ ਮਹਾਰਾਜ, ਸਾਰਾ ਝੂਠ। YouTube ਤੇ ਦੇਖਦੇ ਆ ਜੀ ਸਾਡੇ ਇੱਕ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਨੇ, ਉਹਨਾਂ ਦੇ ਬਹੁਤ ਸਾਰੇ ਵਲੌਗਸ ਹੈਗੇ ਨੇ ਪਾਕਿਸਤਾਨ ਦੇ ਉੱਤੇ। ਉਹ ਹਰ ਗੁਰਦੁਆਰੇ ਸੱਚਾ ਸੌਦਾ ਤੇ ਸਾਰੇ ਕਿਤੇ ਜਾ ਆਏ ਨੇ। ਤੇ ਅਸੀਂ ਉਹਨਾਂ ਨੂੰ ਵੀ ਦੇਖਿਆ, ਉਹਨਾਂ ਤੋਂ ਇੰਸਪਾਇਰ ਹੋ ਕੇ ਸਾਨੂੰ ਵੀ ਖੁਸ਼ੀ ਨਾਲ ਇੱਧਰ ਆਉਣ ਦਾ ਮੌਕਾ ਮਿਲਦਾ। ਜਨਾਬ ਇਹ ਸਾਰਾ ਝੂਠ ਮਾਰਦੇ ਨੇ। ਕਦੀ ਉੱਥੇ ਆਂਦੇ ਨੇ ਜੀ ਕੈਮਰਾ ਨਾਲ ਨਾ ਖੜਿਆ ਜੇ ਪਾਕਿਸਤਾਨ 'ਚ। ਜਿਹੜੇ ਉਧਰੋਂ ਦੀ ਵੀਜ਼ਾ ਲਵਾ ਕੇ ਆਉਂਦੇ ਨੇ ਮੇਰੇ ਕੋਲ ਪਿੱਛੇ ਆਏ, ਉਹ ਵਿਚਾਰੇ ਸੰਤਾਂ ਦੇ ਮੰਨਣ ਵਾਲੇ ਸਨ, ਆਪਣਾ ਗਹਿਣਾ ਸਿੰਘ ਬਾਜਵਾ ਤੇ ਕੁਝ ਹੋਰ ਅੱਛਾ ਦੋਸਤ। ਉਹ ਮੈਨੂੰ ਆਖਣ ਲੱਗੇ ਹਾਂ ਫੋਟੋ ਖਿੱਚਣੀਆਂ ਨੇ। ਤੇ ਮੈਂ ਕਿਹਾ ਕੈਮਰੇ ਇਹੋ ਜਿਹੀ ਸਾਨੂੰ ਆਂਦੇ ਹਨ ਪਾਕਿਸਤਾਨ ਵਾਲੇ ਖੋਲ੍ਹ ਲੈਂਦੇ ਨੇ। ਮੈਂ ਕਿਹਾ ਕਿੰਨੇ ਕੁ ਖੋਲ੍ਹ ਲੈਂਦੇ ਆ? ਇਹ ਨਹੀਂ, ਤੁਸੀਂ ਤੇ ਪਿਆਰ ਹੀ ਬੜਾ ਕਰਦੇ ਹੋ। ਉਹ ਫਿਰ ਮੈਂ ਉਹਨਾਂ ਨੂੰ ਫੋਟੋ ਬਣਾ ਕੇ 5 ਜੀ ਸਨ ਉਹ। ਮੈਂ ਕਿਹਾ ਤੁਸੀਂ ਉਹਨਾਂ ਕਰਤਾਰਪੁਰ ਆਉਣਾ ਸੀ, ਮੈਂ ਕਿਹਾ ਜਾਓ ਕਰਤਾਰਪੁਰ ਫੇਰਾ ਮਾਰ ਆਓ ਤੇ ਵਾਪਸੀ ਤੇ ਮੇਰੇ ਪਿੰਡੋਂ ਹੀ ਲੰਘਣਾ ਸੀ ਉਹਨਾਂ। ਮੈਂ ਕਿਹਾ ਤੁਹਾਡੇ ਆਉਂਦਿਆਂ ਨੂੰ ਫੋਟੋ ਤਿਆਰ ਹੋਣਗੀਆਂ। 5 ਸੈੱਟ ਫੋਟੋਆਂ ਦੇ ਤਿਆਰ ਕਰਾ ਕੇ ਵਾਪਸੀ ਤੇ ਵੀ ਉਹਨਾਂ ਨੂੰ ਚਾਹ ਪਿਆ ਕੇ ਮੈਂ ਤਸਵੀਰਾਂ ਦਿੱਤੀਆਂ। ਮੈਂ ਕਿਹਾ ਲਓ। ਉਹ ਗੱਲ ਇਹ ਹੈ ਕਿ ਇਹੋ ਜਿਹੇ ਝੂਠ ਜਿਹੜੇ ਨੇ ਨਾ, ਇਹਨਾਂ ਦੀ ਕੋਈ ਸਿਹਤ ਨਹੀਂ ਹੁੰਦੀ। ਝੂਠ ਉੜਕ ਕੂੜ ਖੁੱਟੇ ਨਾਨਕਾ ਉੜਕ ਸੱਚ ਰਹੇ। ਤੋ ਸੱਚ ਨੇ ਉੜਕ ਗੱਲ ਪਾਉਣਾ ਹੁੰਦਾ ਹੈ। ਇਹ ਖੁਦਾ ਦਾ ਫੈਸਲਾ ਹੈ। ਔਰ ਜਿਹੜਾ ਬੰਦਾ ਵੀ ਝੂਠ ਦੀ ਬੁਨਿਆਦ ਬਣਾ ਕੇ ਕੋਈ ਕੰਮ ਪੁੱਠੇ ਕਰਦਾ, ਅਖੀਰ ਉਹਨੂੰ ਜੁੱਤੀਆਂ ਪੈਂਦੀਆਂ ਨੇ ਔਰ ਉਹ ਪੂਰੀ ਦੁਨੀਆ ਵੇਖਦੀ ਹੈ ਜੁੱਤੀਆਂ ਪੈਂਦੀਆਂ। ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਰਹੇ। ਇੰਟਰਵਿਊ ਯਕੀਨਨ ਇੱਕ ਤਫਸੀਲੀ ਇੰਟਰਵਿਊ ਹੋਣਾ, ਲੇਕਿਨ ਅਸੀਂ ਚਾਹ ਰਹੇ ਸੀ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਨਾਲ ਨਾ 2-4 ਸਵਾਲ ਹੁੰਦੇ ਨੇ ਔਰ ਉਹ ਮਖਸੂਸ ਸਵਾਲ ਹੁੰਦੇ ਨੇ। ਸੋ ਅਸੀਂ ਚਾਹ ਰਹੇ ਸੀ ਕਿ ਐਸੇ ਦੋਸਤ ਮਿਲਣ ਜਿਨ੍ਹਾਂ ਨਾਲ ਖੁੱਲ੍ਹ ਕੇ ਸਾਰੇ ਮੁੱਦਿਆਂ 'ਤੇ ਗੱਲ ਹੋਵੇ। ਔਰ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ, ਭਗਵੰਤ ਵੀਰ ਉਹਨਾਂ ਨੇ ਕੀਤੀ ਹੈ, ਸਨ ਬਾਜਵਾ ਸਾਹਿਬ ਨੇ ਕੀਤੀ ਹੈ।
ਕਿ ਸਾਰੇ ਮੁੱਦਿਆਂ ਤੇ ਗੱਲ ਹੋ ਜਾਵੇ। ਸਾਰੇ ਮੁੱਦੇ ਤਾਂ ਫਿਰ ਵੀ ਨਹੀਂ ਕਵਰ ਹੋ ਸਕਦੇ, ਲੇਕਿਨ ਮੈਕਸੀਮਮ ਜਿਹੜੀਆਂ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਸਵਾਲ ਉੱਠਦੇ ਹਨ ਉਹ ਅਸੀਂ ਚੁੱਕੇ ਹਨ ਔਰ ਉਹਨਾਂ ਦਾ ਜਵਾਬ ਉਹ ਤੁਹਾਨੂੰ ਦਿਲਵਾਇਆ ਹੈ। ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਇਸ ਤਰੀਕੇ ਦੇ ਹੋਰ ਇੰਟਰਵਿਊ ਵੀ ਤੁਹਾਨੂੰ ਮਿਲਦੇ ਰਹਿਣ।